ਪੰਜਾਬੀ ਕਹਾਣੀ ਮਾਈ ਦਾ ਲਾਲ। ਚਾਰ ਚੁਫੇਰੇ ਹਨੇਰਾ ਪਸਰਿਆ ਹੋਇਆ ਸੀ। ਚਿੜੀਆਂ ਜਾਨਵਰ ਆਪਣੇ ਆਪਣੇ ਆਲ੍ਹਣਿਆਂ ਵਿੱਚ ਘੂਕ ਸੁੱਤੇ ਪਏ ਸਨ। ਕਿਸੇ ਮਾਈ ਦੇ ਲਾਲ ਦਾ ਜਿਗਰਾ ਨਹੀਂ ਸੀ ਪੈਂਦਾ ਕਿ ਉਹ ਅਜੇ ਹੀ ਕਾਲੀ ਬੋਲੀ ਰਾਤ ਨੂੰ ਬੇਲੇ ਵਿੱਚੋਂ ਲੰਘ ਪਵੇ। ਕਿਹੜਾ ਏ ਤੂੰ? ਇੱਕ ਆਵਾਜ਼ ਚੁੱਪ ਦੀਆਂ ਹੱਦਾਂ ਉਲਾਂਘ ਗਈ। ਘੋੜ ਸਵਾਰ ਨੇ ਕੋਈ ਜਵਾਬ ਨਾ ਦਿੱਤਾ। ਹਨੇਰੇ ਵਿੱਚ ਓਪਰੇ ਬੰਦੇ ਵੇਖ ਕੇ ਘੋੜੀ ਹਿਣਕ ਪਈ। ਉਹਨੇ ਉਹਨੂੰ ਪੁਚਕਾਰ ਕੇ ਚੁੱਪ ਕਰਾ ਦਿੱਤਾ। ਕਿਹੜਾ ਏ ਤੂੰ? ਇਹ ਦੂਜੀ ਆਵਾਜ਼ ਸੀ। ਘੋੜਸਵਾਰ ਨੇ ਅਜੇ ਵੀ ਕੋਈ ਜਵਾਬ ਨਾ ਦਿੱਤਾ, ਸਗੋਂ ਜਿੱਧਰੋਂ ਆਵਾਜ਼ਾਂ ਆਈਆਂ ਸਨ ਉੱਧਰ ਹੀ ਵੱਧਦਾ ਗਿਆ। ਕੋਈ ਮਾਈ ਦਾ ਲਾਲ ਹੀ ਜਾਪਦਾ ਸੀ, ਨਹੀਂ ਤਾਂ ਅਜੇ ਹੀ ਕਾਲੀ ਬੂਲੀ ਰਾਤ ਤੱਕ ਚੰਨ ਚਾਨਣੀ ਵਿੱਚ ਵੀ ਬੇਲੇ ਵਿੱਚੋਂ ਲੰਘਣ ਲਈ ਕਿਸੇ ਦਾ ਜਿਗਰਾ ਨਹੀਂ ਸੀ ਪੈਂਦਾ। ਓਏ ਕਿਹੜਾ ਏ ਤੂੰ? ਕੁਝ ਮੂੰਹੋਂ ਵੀ ਫੁੱਟੇਗਾ ਕਿ ਡਾਂਗ ਹੀ ਆਵੇ? ਇਹ ਤੀਜੇ ਦੀ ਆਵਾਜ਼ ਸੀ। ਡਾਂਗ ਵਧਾਉਣ ਵਿੱਚ ਇਹ ਦੂਜਿਆਂ ਨਾਲੋਂ ਰੱਤਾ ਕੋ ਕਾਲਾ ਸੀ। ਉਂਝ ਵੀ ਡੰਡੋਂ ਪੱਟੋਂ ਤਕੜਾ ਸੀ। ਪਿੰਡ ਦੀਆਂ ਛਿੰਝਾਂ ਤੇ ਕੌਡੀਆਂ ਵਿੱਚ ਸਭ ਤੋਂ ਮੋਹਰੀ ਹੁੰਦਾ ਸੀ। ਉਹਦਾ ਨਾਂ ਨੱਥਾ ਸੀ। ਅੱਜ ਤੋਂ ਵਰ੍ਹਾ ਕੋ ਪਹਿਲਾਂ ਤਾਂ ਪਿੰਡ ਵਿੱਚ ਉੱਚਾ ਵੀ ਨਹੀਂ ਸੀ ਬੋਲਦਾ ਹੁੰਦਾ, ਪਰ ਬਾਬੇ ਝੰਡੇ ਦੇ ਮੇਲੇ ਤੇ ਉਹਦੇ ਹੱਥੋਂ ਇੱਕ ਕਤਲ ਹੋਣ ਨਾਲ ਉਹਦਾ ਅਜਿਹਾ ਹੌਸਲਾ ਵਧਿਆ ਕਿ ਹੁਣ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਸੀ। ਗੱਲ ਗੱਲ ਤੇ ਚਾਕੂ ਕੱਢ ਲੈਂਦਾ ਸੀ ਤੇ ਵੇਲੇ ਕਵੇਲੇ ਐਵੇਂ ਮੋਢੇ ਤੇ ਡਾਂਗ ਚਾਈ ਫਿਰਦਾ ਸੀ। ਘੋੜ ਸਵਾਰ ਅਜੇ ਵੀ ਚੁੱਪ ਸੀ। ਉਹਨੇ ਪੋਈਏ ਪੋਈਏ ਘੋੜੀ ਟੋਰੀ ਤੇ ਉਹਨਾਂ ਲਾਗੇ ਜਾ ਖਿਲਾਰੀ। ਨੱਥਾ ਚਮਕ ਪਿਆ। ਉਹਨੇ ਡਾਂਗ ਸਿਰ ਤੋਂ ਉਤਾਂ ਚਾ ਲਈ। ਇਹਦੇ ਤੋਂ ਪਹਿਲਾਂ ਕਿ ਉਹ ਘੋੜ ਸਵਾਰ ਦੇ ਮੋਹਰਾਂ ਵਿੱਚ ਜੋੜ ਕੇ ਰੱਖਦਾ, ਇੱਕ ਆਵਾਜ਼ ਨੇ ਉਹਨੂੰ ਠਾਕ ਦਿੱਤਾ। ਇਹ ਦੋਨਾਂ ਵਿੱਚੋਂ ਵੱਡੀ ਉਮਰ ਦਾ ਸੀ ਤੇ ਉਹਨੂੰ ਉਹ ਦੋਵੇਂ ਚਾਚਾ ਦੁੱਲਾ ਆਖਦੇ ਸਨ। ਚਾਚੇ ਦੀ 40 ਕੁ ਵਰ੍ਹਿਆਂ ਦੀ ਉਮਰ ਸੀ। ਛਾਂਗਾ ਜਿਹਾ ਸਰੀਰ, ਨਿੱਕੀਆਂ ਨਿੱਕੀਆਂ ਗੋਲ ਗੋਲ ਅੱਖਾਂ, ਐਵੇਂ ਰੱਬ ਨਾਵੇਂ ਖੂਹ ਵਿੱਚ ਛਾਲ ਮਾਰਨ ਦਾ ਕਾਇਲ ਨਹੀਂ ਸੀ। ਘੋੜਾ ਸਵਾਰ ਘੋੜੀ ਤੋਂ ਥੱਲੇ ਲੈ ਪਿਆ। ਠੁੱਲਾ ਠੁੱਲਾ ਸਰੀਰ, ਕੱਦ ਬੁੱਤ ਵਾਹ ਵਾਹ, ਮੂੰਹ ਤੇ ਠਾਠਾ ਬੱਧਾ ਹੋਇਆ ਸੀ। ਤੁਸੀਂ ਕੌਣ ਹੋ ਬਈ? ਆਵਾਜ਼ ਵਿੱਚ ਰੱਤਾ ਕੋ ਰੋਬ ਵੀ ਸੀ, ਪਰ ਸਾਫ਼ ਦਿਸਦਾ ਪਿਆ ਸੀ ਕਿ ਕੱਚੀ ਉਮਰ ਦਾ ਮੁੰਡਾ ਏ। ਜਵਾਨਾ ਪਹਿਲੇ ਤੂੰ ਦੱਸ, ਦੁੱਲੇ ਨੇ ਉਹਦੇ ਤੋਂ ਪੁੱਛਿਆ। ਇਹ ਬੇਲਾ ਮੇਰੀ ਜੂ ਵਿੱਚ ਏ, ਉਹਨੇ ਇੰਝ ਆਖਿਆ ਜਿਵੇਂ ਕਿਸੇ ਜੱਟ ਨੇ ਸਾਗ ਤੋੜਦੀ ਕੁੜੀ ਨੂੰ ਵੇਖ ਕੇ ਖੰਗੂਰਾ ਮਾਰਿਆ ਹੋਵੇ। ਸਿਰ ਮੱਥੇ ਤੇ ਅਸੀਂ 2 ਘੜੀਆਂ ਟਪਾਉਣੀਆਂ ਨੇ, ਜੱਟ ਨੂੰ ਆਪਣੇ ਰਾਹ ਪਵਾਂਗੇ। ਚਾਚੇ ਦੁੱਲੇ ਨੇ ਇੱਕ ਸੁਝਾਅ ਦਿੱਤਾ। ਉਹਨੂੰ ਐਵੇਂ ਤਾਂ ਨਹੀਂ ਉਹਨਾਂ ਚਾਚਾ ਮੰਨਿਆ ਸੀ। ਇੰਝ ਨਹੀਂ, ਮੇਰੇ ਨਾਲ ਸਿੱਧੀ ਸਿੱਧੀ ਗੱਲ ਕਰ। ਘੋੜ ਸਵਾਰ ਨੇ ਇੱਕ ਵਾਰ ਫੇਰ ਟੋਇਆ। ਇਹਦੇ ਤੋਂ ਪਹਿਲਾਂ ਕਿ ਚਾਚਾ ਜਵਾਬ ਦਿੰਦਾ, ਨੱਥਾ ਆਖਣ ਲੱਗਾ, ਵਾਗੋਏ ਵਾਗ ਇੱਥੋਂ, ਨਹੀਂ ਤਾਂ ਮਰਦਾ ਹੂੰ 2 ਡਾਂਗਾਂ। ਵੱਡਾ ਕਾਹਨ ਆ ਗਿਆ ਏ। ਲਿਖਾ ਹੋਵੇ ਇਸ ਥਾਣੇਦਾਰ ਦੇ ਪੁੱਤ ਨੂੰ ਰਪਟ, ਤੇਰੀਆਂ ਡਾਂਗਾਂ ਦਾ ਹੁਣੇ ਪਤਾ ਲੱਗ ਜਾਂਦਾ ਏ। ਉਹਨੇ ਮਿੱਠੀ ਜੀ ਆਵਾਜ਼ ਵਿੱਚ ਆਖਿਆ, ਜਿਵੇਂ ਅੜੀ ਪੈ ਬਾਲ ਨੂੰ ਪਰਚਾਈਦਾ ਏ। ਇਹ ਮੁੰਡਾ ਤਾਂ ਹੂੜ ਮੱਤਾ ਏ। ਤੂੰ ਮੇਰੇ ਨਾਲ ਗੱਲ ਕਰ, ਦੁੱਲੇ ਨੇ ਉਹਨੂੰ ਆਖਿਆ। ਵਿਚਲੀ ਗੱਲ ਦੱਸੋ, ਲੁਕਾਉਣ ਨਾਲ ਕੁਝ ਨਹੀਂ ਬਣਨਾ, ਉਹਨੇ ਠਰਮੇ ਨਾਲ ਆਖਿਆ। ਚਾਚੇ ਨੂੰ ਬੁੱਝਦਿਆਂ ਦੇਰ ਨਾ ਲੱਗੀ ਭਈ ਘੋੜ ਸਵਾਰ ਕੇ ਚਾਹੁੰਦਾ ਏ। ਉਹਨੇ ਵਿਚਲੀ ਗੱਲ ਦੱਸ ਦਿੱਤੀ। ਘੋੜ ਸਵਾਰ ਖਿੱਲੀ ਮਾਰ ਕੇ ਹੱਸ ਪਿਆ। ਦਿਲ ਦੀ ਗੱਲ ਬੁੱਝੀਓ ਸਜਣਾ, ਉਹਨੇ ਆਖਿਆ। ਅੱਜ ਮੈਂ ਵੀ ਸੇਠ ਕਿਸ਼ੋਰੀ ਮਲ ਦਾ ਘਰ ਤਾੜਿਆ ਹੋਇਆ ਸੀ। ਜੱਟ ਕੋ ਮਗਰੋਂ ਆਖਣ ਲੱਗਾ, ਲੈ ਬਈ ਸਜਣੋ, ਗੱਲ ਇੱਥੇ ਮੁੱਕਦੀ ਏ। ਜਾਂ ਤਾਂ ਤੁਸੀਂ ਕੋਠੀ ਬਣ ਕੇ ਮਾਲ ਲਿਆਓ, ਮੈਂ ਸਾਂਭਾਂਗਾ, ਨਹੀਂ ਤਾਂ ਮੈਂ ਲਿਆਉਣਾ, ਤੁਸੀਂ ਸਾਂਭਣਾ। ਅੱਧ ਮੇਰਾ ਤੇ ਅੱਧ ਤੁਹਾਡਾ। ਚਾਚੇ ਦੁੱਲੇ ਦਾ ਖਿਆਲ ਸੀ ਕਿ ਮਰਦਾਂ ਵਾਲਾ ਕੰਮ ਤਾਂ ਇਹ ਹੋਈ ਏ ਭਈ ਉਹ ਕੋਠੀ ਬੰਨਣ, ਪਰ ਲੱਥੇ ਨੇ ਕੰਨ ਵਿੱਚ ਹੌਲੀ ਜਿਹੀ ਫੂਕ ਮਾਰੀ ਭਈ ਮਾਲ ਸਾਂਭਣ ਵਾਲਾ ਰਾਹ ਸਿੱਧ ਪੱਧਰਾ ਏ। ਉਹਨੂੰ ਅੱਧ ਦੇਣਾ ਦੁਖਦਾ ਸੀ। ਉਹਦਾ ਖਿਆਲ ਸੀ ਜਦ ਮਾਲ ਆਪਣੇ ਕੋਲ ਹੋਵੇਗਾ ਤਾਂ ਫੇਰ ਘੋੜ ਸਵਾਰ ਉਹਨਾਂ ਤੋਂ ਅੱਧ ਕਿਵੇਂ ਵੰਡਾ ਲਵੇਗਾ। 2 ਡਾਂਗਾਂ ਮਾਰ ਕੇ ਉਹਨੂੰ ਪਰਾਂ ਸੱਟਾਂਗੇ। ਗੱਲ ਮੁਕਾ ਉਹ ਮਿੱਥੀ ਹੋਈ ਕੋਠੀ ਵੱਲ ਟੁਰ ਪਏ। ਸ਼ਹਿਰ ਨੀਂਦਰ ਵਿੱਚ ਘੂਕ ਸੁੱਤਾ ਪਿਆ ਸੀ। ਕੁੱਤੇ ਆਪਣੀਆਂ ਬੂਥੀਆਂ ਆਪਣੇ ਪੈਰਾਂ ਵਿੱਚ ਲੈ ਕੇ ਸੁੱਤੇ ਪਏ ਸਨ। ਕਿਧਰੇ ਕਿਧਰੇ ਡੰਗਰ ਵੱਛੇ ਦੇ ਗਲਾਂ ਵਿੱਚ ਟਲੀਆਂ ਦੇ ਖੜਕਣ ਦੀ ਜਾਂ ਫੇਰ ਕਿਸੇ ਦੁਕਾਨ ਦੇ ਥੜੇ ਤੋਂ ਕਿਸੇ ਚੌਕੀਦਾਰ ਦੇ ਉਂਗਲਾਣ ਦੀ ਆਵਾਜ਼ ਆ ਜਾਂਦੀ ਸੀ। ਘੋੜਾ ਸਵਾਰ ਬਾਹਰਲੀ ਵਾੜ ਟੱਪ ਕੇ ਕਦੇ ਦਾ ਅੰਦਰ ਜਾ ਚੁੱਕਾ ਸੀ। ਇਹ ਤਿੰਨੋਂ ਵਾੜ ਦੇ ਉਹਲੇ ਮਿੱਥੀ ਹੋਈ ਥਾਂ ਸਿਰ ਦਮ ਸੋਧ ਕੇ ਬੈਠੇ ਹੋਏ ਸਨ। ਸੇਠ ਕਿਸ਼ੋਰੀ ਮਲ ਦੇ ਅਲਸੈਸ਼ਨ ਕੁੱਤੇ ਨੇ ਖਬਰੇ ਕੋਈ ਸੁੰਘ ਲਿਆ ਜਾਂ ਐਵੇਂ ਰੂਮ ਵਿੱਚ ਆ ਕੇ ਭੌਂਕ ਪਿਆ।
ਇਹ ਹੋਰ ਵੀ ਸੁੰਗੜ ਗਏ। ਇੰਨੇ ਨੂੰ ਕੋਈ ਸ਼ੈ ਅੰਦਰ ਡਿੱਗਣ ਦਾ ਖੜਾਕ ਹੋਇਆ। ਕੁੱਤੇ ਨੇ ਖੜਾਕ ਸੁਣ ਕੇ ਕੰਨ ਖੜੇ ਕੀਤੇ, 2 ਕੁ ਵਾਰੀ ਭੌਂਕਿਆ, ਫਿਰ ਗਊਂ ਗਊਂ ਕਰਦਾ ਕਮਰਿਆਂ ਦੇ ਆਲੇ ਦੁਆਲੇ ਘੁੰਮਣ ਲੱਗ ਪਿਆ। ਅੰਦਰੋਂ ਬੂਹੇ ਵੱਜੇ ਹੋਏ ਸਨ। ਉਹ ਬੂਹਿਆਂ ਵਿੱਚ ਪੰਜੇ ਮਾਰ ਮਾਰ ਕੇ ਆਪਣੇ ਮਾਲਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਘੋੜ ਸਵਾਰ ਮਾਲ ਸਾਂਭ ਚੁੱਕਾ ਸੀ, ਹੁਣ ਨਿਕਲਣ ਲਈ ਰਾਹ ਤੱਕਦਾ ਪਿਆ ਸੀ। ਸੇਠ ਕਿਸ਼ੋਰੀ ਮਲ ਅਜੇ ਨਹੀਂ ਸੀ ਜਾਗਿਆ, ਜੇ ਜਾਗਿਆ ਵੀ ਸੀ ਤਾਂ ਦਮ ਸੋਧੇ ਪਿਆ ਸੀ। ਹਿੰਮਤ ਨਹੀਂ ਸੀ ਪੈਂਦੀ ਕਿ ਲਾਗੇ ਪਈ ਬੰਦੂਕ ਨੂੰ ਚੁੱਕ ਲਵੇ ਤੇ ਘਰ-ਬਾਰ ਦੀ ਤਸੱਲੀ ਕਰ ਲਵੇ। ਘੋੜ ਸਵਾਰ ਨੇ ਮਲਕੜੇ ਜਿਹਾ ਇੱਕ ਬੂਹਾ ਖੋਲ੍ਹਿਆ ਹੀ ਸੀ ਕਿ ਕੁੱਤਾ ਉਹਨੂੰ ਟੁੱਟ ਕੇ ਪੈ ਗਿਆ, ਪਰ ਉਹ ਸ਼ੀ ਕਰਦਾ ਵਾੜ ਤਾਈਂ ਅੱਪੜੀ ਗਿਆ। ਮਾਲ ਉਹਨਾਂ ਤਿੰਨਾਂ ਅੱਗੇ ਸੁੱਟਿਆ ਤੇ ਭੱਜ ਪਿਆ। ਮਾਲ ਸਾਂਭ ਇਹਨਾਂ ਨੇ ਵੀ ਦੁੜਕਾਂ ਲਾ ਦਿੱਤੀਆਂ। ਕੋਠੀ ਦੀ ਵਾੜ ਤਾਈਂ ਕੁੱਤਾ ਵੀ ਉਹਨਾਂ ਦੇ ਮਗਰ ਗਿਆ, ਪਰ ਫੇਰ ਪਰਤ ਆਇਆ ਜਿਵੇਂ ਉਹਦਾ ਕੰਮ ਇੰਨਾ ਕੋਈ ਸੀ। ਦੁਕਾਨ ਦੇ ਥੜੇ ਤੇ ਬੈਠੇ ਹੋਏ ਕਿਸੇ ਚੌਕੀਦਾਰ ਨੇ ਸ਼ਾਮਾਂ ਵਾਲੀ ਡਾਂਗ ਦੜਨ ਕਰਦੀ ਮਾਰੀ ਤੇ ਫੇਰ ਉਂਗਲਾਉਣ ਲੱਗ ਪਿਆ। ਡੰਗਰਾਂ ਦੇ ਗਲ ਵਿੱਚ ਪਈਆਂ ਟੱਲੀਆਂ ਦੀ ਆਵਾਜ਼ ਉਂਝ ਹੀ ਆ ਰਹੀ ਸੀ। ਉਹਨਾਂ ਭਾਣੇ ਕੁਝ ਵੀ ਨਹੀਂ ਹੋਇਆ ਸੀ। ਬਾਕੀ ਗੱਲਾਂ ਫੇਰ ਕਦੇ ਸੀ, ਪਹਿਲੇ ਵੰਡੀਆਂ ਪਾ ਲਈਏ। ਬੇਲੇ ਵਿੱਚ ਅੱਪੜ ਕੇ ਘੋੜ ਸਵਾਰ ਆਖਣ ਲੱਗਾ। ਮਾਲ ਤੇ ਨੱਥਾ ਮਲ ਮਾਰੀ ਬੈਠਾ ਸੀ। ਉਹਨੇ ਚੌਥਾ ਹਿੱਸਾ ਕੱਢ ਕੇ ਉਹਦੇ ਹੱਥ ਫੜਾਇਆ। ਇਹ ਕਿ ਮੈਂ ਤਾਂ ਅੱਧ ਲਵਾਂਗਾ ਜਿਹੜਾ ਤੁਹਾਡੇ ਨਾਲ ਮੁਕਾਇਆ ਸੀ। ਘੋੜ ਸਵਾਰ ਨੇ ਤਾਂਗੜ ਕੇ ਆਖਿਆ। ਚੱਲ ਭੱਜ ਰਾਹ ਪਾਓ, ਵੱਡਾ ਸੂਰਮਾ ਨਹੀਂ ਤਾਂ। ਨੱਥੇ ਨੇ ਅੱਗੋਂ ਦੰਦ ਵਿਖਾਏ। ਮਰਦਾ ਹੀ 2 ਡਾਂਗਾਂ, ਕਹਿੰਦਾ ਕਿਉਂ ਨਹੀਂ? ਇੰਨੀ ਹਿੰਮਤ ਹੈਗੀ ਏ? ਘੋੜ ਸਵਾਰ ਲਾਲ ਪੀਲਾ ਹੋ ਰਿਹਾ ਸੀ। ਵਈ ਕਾਹਦੇ ਲਈ ਲੜਦੇ ਹੋ? ਨੱਥਾ ਦਿੰਦਾ ਕਿਉਂ ਨਹੀਂ ਆਦੋ ਨੂੰ? ਮਰਦਾਂ ਵਾਲੀ ਗੱਲ ਕਰੀ ਦੀ ਏ। ਦੁੱਲੇ ਨੇ ਘੋੜ ਸਵਾਰ ਦੇ ਮੂੰਹ ਤੇ ਨਜ਼ਰਾਂ ਗੱਡਿਆਂ ਆਖਿਆ। ਫਜਰ ਦੀ ਲੋਅ ਵਿੱਚ ਉਹ ਕੁਝ ਢੋ ਰਿਹਾ ਸੀ। ਘੋੜ ਸਵਾਰ ਨੇ ਕੋਈ ਜਵਾਬ ਨਾ ਦਿੱਤਾ। ਅੱਧ ਵੰਡਾ ਉਸ ਘੋੜੀ ਨੂੰ ਅੱਡੀ ਲਾਈ ਤੇ ਪੋਈਏ ਸ਼ਹਿਰ ਵੱਲ ਟੁਰ ਪਿਆ। ਦੁੱਲੇ ਨੇ ਨੱਥੇ ਤੇ ਬੂਟੇ ਨੂੰ ਆਖਿਆ ਕਿ ਉਹ ਪਿੰਡ ਨੂੰ ਪਰਤ ਜਾਣ ਤੇ ਆਪ ਉਹ ਸ਼ਾਮ ਨੂੰ ਆਵੇਗਾ। ਉਹ ਵੀ ਘੋੜ ਸਵਾਰ ਦੇ ਮਗਰ ਹੀ ਸ਼ਹਿਰ ਵੱਲ ਟੁਰ ਪਿਆ। ਸ਼ਹਿਰ ਦੇ ਬਾਹਰ ਦੂਰ ਬਣੀ ਇੱਕ ਨਿੱਕੀ ਜਿਹੀ ਕੋਠੀ ਦੇ ਗੇਟ ਅੱਗੇ ਘੋੜੀ ਰੁਕ ਗਈ। ਉਹਨੇ ਉਹ ਕੋਠੀ ਦੂਰੋਂ ਤਾੜੀ ਤੇ ਸ਼ਹਿਰ ਵੱਲ ਟੁਰ ਪਿਆ। ਸਵੇਰੇ ਜਦ ਸੂਰਜ ਕਾਨਾ 2 ਕਾਨੇ ਉੱਚਾ ਹੋ ਗਿਆ ਤਾਂ ਉਹ ਮੁੜ ਉਸ ਕੋਠੀ ਮੋਹਰੇ ਖਲੋਤਾ ਤੇ ਇੱਧਰ ਉੱਧਰ ਝਾਂਕ ਰਿਹਾ ਸੀ। ਉਹ ਝਾਂਕਦਾ ਰਿਹਾ ਪਰ ਉਹਨੂੰ ਕੋਈ ਬੰਦਾ ਨਜ਼ਰ ਨਾ ਆਇਆ। ਇੰਨੇ ਨੂੰ ਇੱਕ ਤੀਵੀਂ ਅੰਦਰੋਂ ਨਿਕਲੀ। ਉਹਦੇ ਲੰਮੇ ਵਾਲ ਖੁੱਲ੍ਹੇ ਹੋਏ ਸਨ ਤੇ ਮੋਢਿਆਂ ਉੱਤੇ ਖਿਲਰੇ ਪਏ ਸਨ। ਉਹ ਗੇਟ ਤੇ ਖਲੋਤੇ ਹੋਏ ਓਪਰੇ ਜਿਹੇ ਬੰਦੇ ਨੂੰ ਵੇਖ ਕੇ ਉਹਦੇ ਵੱਲ ਟੁਰ ਪਈ। ਵੇ ਬਿਰਾ, ਤੂੰ ਕਿਹ ਵੇਂਦਾ ਏ? ਉਹਨੇ ਪੁੱਛਿਆ। ਇੱਥੇ ਇੱਕ ਬੰਦਾ ਰਹਿੰਦਾ ਏ, ਉਹਨੂੰ ਮਿਲਣਾ ਸੀ। ਦੁੱਲੇ ਨੇ ਫਜਰ ਦੀ ਲੋਅ ਵਿੱਚ ਤੱਕੇ ਹੋਏ ਮੁਹਾਂਦਰੇ ਨੂੰ ਮੁੜ ਆਪਣੀਆਂ ਅੱਖਾਂ ਅੱਗੇ ਲਿਆਂਦਾ ਤੇ ਫੇਰ ਆਖਣ ਲੱਗਾ, ਤੈਨੂੰ ਹੀ ਮਿਲਣਾ ਸੀ, ਹੋਰ ਕਿਹਨੂੰ? ਇੰਜ ਕਹਿ ਸਿਹਾਣ ਲਿਆ ਏ। ਉਸ ਤੀਵੀਂ ਨੇ ਜਵਾਬ ਦਿੱਤਾ, ਆ ਅੰਦਰ ਬਹੋ, ਲੱਸੀ ਟੁੱਕ ਖਾ ਪੀ ਕੇ ਜਾਵੀਂ। ਚਾਚਾ ਦੁੱਲਾ ਆਪਣੇ ਬੁੱਢੇ ਵੇਲੇ ਕਦੇ ਵਾਕਿਆ ਸੁਣਾਉਂਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਜਦ ਮੈਨੂੰ ਇਹ ਪਤਾ ਲੱਗਾ ਭਈ ਸਾਨੂੰ ਰਾਤ ਨੂੰ ਤੜੀਆਂ ਦੇਣ ਵਾਲਾ ਕੋਈ ਮਰਦ ਨਹੀਂ, ਤੀਵੀਂ ਸੀ, ਤੇ ਮੈਂ ਸ਼ਰਮ ਨਾਲ ਨਿਗਰਦਾ ਜਾਂਦਾ ਸਾਂ।